ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਇਸ਼ੂ ਦੇ ਉੱਪਰ ਕਿ ਰਿਪਬਲਿਕ ਟੀਵੀ ਦੇ ਮਾਲਕ ਤੇ ਨਫ਼ਰਤ ਫੈਲਾਉਣ ਵਾਲੇ ਭੜਕਾਊ ਐਂਕਰ ਅਰਨਬ ਗੋਸਵਾਮੀ ਨੂੰ ਬੰਬਈ ਦੀ ਜਿਹੜੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸੋ ਇਸ ਨਫ਼ਰਤ ਦੇ ਵੰਜਾਰੇ ਲਈ ਬੀਜੇਪੀ ਦੇ ਜਿਹੜੇ ਅਮਿਤ ਸ਼ਾਹ, ਸਮ੍ਰਿਤੀ ਇਰਾਨੀ ਵਰਗੇ ਜਿਹੜੇ ਨੇਤਾ ਮੂੰਹ ਖੋਲ ਕੇ ਜਿਹੜੇ ਅਰਨਬ ਸਵਾਮੀ ਦੀ ਜਿਹੜੀ ਗ੍ਰਿਫਤਾਰੀ ਤੇ ਜਿਹੜੇ ਚੀਕਾਣੇ ਮਾਰ ਰਹੇ ਨੇ। ਸੋ ਮਰਾਠਾ ਪੁਲਿਸ ਨੇ ਇਸ ਢੋਂਗੀ ਗੋਸਵਾਮੀ ਦੀ ਜਿਹੜੀ ਫੋਕੀ ਆਕੜ ਚੰਗੀ ਤਰ੍ਹਾਂ ਪੰਨੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਜਿਹੜੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਬਹੁਤ ਵਾਰ ਹਿਸਟਰੀ ਦੇ ਵਿੱਚ ਅਸੀਂ ਚੰਗੇ ਲੋਕਾਂ ਦੇ ਡਾਇਲੌਗ ਦੇਖਦੇ ਹਾਂ ਜੀ। ਸਿਕੰਦਰ ਔਰ ਪੋਰਸ ਦੇ ਹਵਾਲੇ ਨਾਲ ਡਾਇਲੌਗ ਹੈ ਕਿ ਭਾਈ ਉਹ ਕੈਦੀ ਹੈ ਤੇ ਸਿਕੰਦਰ ਦੇ ਸਾਹਮਣੇ ਪੇਸ਼ ਹੁੰਦਾ ਹੈ ਤੇ ਉਹਨੂੰ ਪੁੱਛਿਆ ਜਾਂਦਾ ਹੈ, ਪੰਜਾਬ ਦਾ ਰਾਜਾ ਹੈ ਉਸ ਖਿੱਤੇ ਦਾ, ਜੇਲਮ ਔਰ ਚਨਾਹ ਦੇ ਵਿਚਾਲੇ ਏਰੀਏ ਦਾ, ਕਿ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਏ। ਤੇ ਜਿਵੇਂ ਸਾਡੇ ਪਪੂਲਰ ਹੈ ਕਿ ਉਹਨੇ ਕਿਹਾ ਅੱਗੋਂ ਕਿ ਜੋ ਇੱਕ ਬਹਾਦਰ ਆਦਮੀ ਨਾਲ ਕਰਦਾ ਔਰ ਕਿਉਂਕਿ ਸਿਕੰਦਰ ਬਾਰੇ ਤਾਂ ਹੈ ਕਿ ਅਰਸਤੂ ਔਰ ਦੂਸਰਾ ਫਿਲਾਸਫੀ ਵੀ ਉਹਦੇ ਨਾਲ ਮਲਟੀਪਲ ਪਰਸਨੈਲਿਟੀ ਸੀ, ਕਨਫਿਊਜ਼ਡ ਵੀ ਸੀ, ਕਈ ਮਾਮਲਿਆਂ 'ਚ ਕਮਜ਼ੋਰ ਵੀ ਸੀ, ਲੇਕਿਨ ਉਹਦਾ ਫਿਲਾਸਫੀ ਵੱਲ ਧਿਆਨ ਜ਼ਰੂਰ ਸੀ, ਉਹਨੂੰ ਗੱਲ ਸਮਝ ਆਈ ਔਰ ਪੋਰਸ ਨੂੰ ਵੀ ਉਹਨੇ ਆਪਣਾ ਹੀ ਬਣਾ ਲਿਆ ਔਰ ਉਹਦੇ ਹਵਾਲੇ ਕਰਕੇ ਹੀ ਜਿਹੜਾ ਉਹ ਵਾਪਸ ਉੱਥੋਂ ਜਿਹੜਾ ਹੈ ਉਹ ਚਲਾ ਜਾਂਦਾ। ਹਾਲਾਂਕਿ ਰੀਜ਼ਨ ਹੋਰ ਵੀ ਸੀ ਕਿਉਂਕਿ ਰੈਜ਼ਿਸਟੈਂਸ ਸੀ ਬਹੁਤ ਜ਼ਿਆਦਾ ਔਰ ਉਹਦੇ ਸਿਪਾਹੀ ਵੀ ਬਦਜ਼ਨ ਹੋ ਰਹੇ ਸੀ, ਉਹ ਡਿਜ਼ਰਟ ਕਰ ਰਹੇ ਸੀ, ਉੱਥੋਂ ਨਿਕਲ ਰਹੇ ਸੀ। ਫਿਰ ਅਸੀਂ, ਇਹ ਤਾਂ ਇੱਕ ਚੰਗੇ ਨਾਤੇ ਦੀ ਗੱਲ ਹੈ, ਫਿਰ ਅਸੀਂ ਫਰੂਖਸੀਅਰ ਔਰ ਬਾਬਾ ਬੰਦਾ ਸਿੰਘ ਬਹਾਦਰ, ਜਦੋਂ ਫਰੂਖਸੀਅਰ ਦਿੱਲੀ ਦਾ ਬਾਦਸ਼ਾਹ ਹੈ ਔਰ ਉਹਨਾਂ ਨੂੰ ਚੇਨਸ ਦੇ ਵਿੱਚ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਹੈ ਗੁਰਦਾਸ ਨੰਗਲ ਦੀ ਗੜੀ ਚੋਂ, ਤਾਂ ਇਹ ਕਹਿ ਕੇ ਵੀ ਉਹਨੂੰ ਪੁੱਛਦਾ ਹੈ ਫਰੂਖਸੀਅਰ ਕਿ ਤੂੰ ਕਿੱਦਾਂ ਮਰਨਾ ਪਸੰਦ ਕਰੇਂਗਾ? ਉਹਨੇ ਕਿਹਾ ਜਿਵੇਂ ਤੂੰ ਮਰਨਾ ਪਸੰਦ ਕਰੇਂਗਾ। ਔਰ ਜ਼ਾਹਰ ਹੈ ਕਿ ਬਈ ਕਈ ਵਾਰ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸਟੇਟ ਵੀ ਹੁੰਦੀਆਂ, ਵਾਪਰਦੀਆਂ ਵੀ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਬਹੁਤ ਕਰੂਅਲੀ ਮਾਰਿਆ ਗਿਆ ਸੀ, ਅੱਖਾਂ ਉਹਦੀਆਂ ਕੱਢੀਆਂ ਗਈਆਂ ਔਰ ਫਰੂਖਸੀਅਰ ਦਾ ਵੀ ਅਸੀਂ ਐਂਡ ਦੇਖਦੇ ਹਾਂ ਕਿ ਜਦੋਂ ਉਹਦੇ ਖਿਲਾਫ ਬਗਾਵਤ ਹੁੰਦੀ ਹੈ ਤੇ ਉਹਨੂੰ ਵੀ ਅੰਨਾ ਕੀਤਾ ਜਾਂਦਾ। ਹੁਣ ਇਸ ਗੱਲ ਦਾ ਸਬੰਧ ਅਰਨਬ ਗੋਸਵਾਮੀ, ਵੈਸੇ ਤਾਂ ਸਾਰੀ RSS ਦੀ ਆਈਡੀਓਲੋਜੀ ਨਫ਼ਰਤ ਨਾਲ ਭਰੀ ਹੋਈ ਹੈ ਔਰ ਉਹਨਾਂ ਨੇ ਜਿਵੇਂ ਅਕਲੀਅਤਾਂ ਦੇ ਖਿਲਾਫ ਔਰ ਖਾਸ ਤੌਰ ਤੇ ਮੁਸਲਮਾਨਾਂ ਔਰ ਈਸਾਈਆਂ ਨੂੰ ਸਿੱਧੇ ਤੌਰ ਤੇ ਟਾਰਗੇਟ ਕੀਤਾ, ਹੁਣ ਸਿੱਖਾਂ ਦੇ ਉੱਤੇ ਵੀ ਉਹੀ ਲਾਈਨ ਚੱਲ ਰਹੀ ਹੈ ਕਿ ਵੀ ਪਹਿਲਾਂ ਇੰਨੀ ਕੁ ਨਫ਼ਰਤ ਫੈਲਾਓ ਕਿ ਚਾਰ ਚਫੇਰਾ ਇਹ ਹੋਏ ਕਿ ਲੋਕਾਂ ਨੂੰ ਲੱਗੇ ਕਿ ਵੀ ਇਹ ਗੱਦਾਰ ਨੇ, ਇਹ ਪਾਕਿਸਤਾਨੀ ਨੇ, ISI ਦੇ ਏਜੰਟ ਨੇ ਔਰ ਇਹਨਾਂ ਹੀ ਅਰਨਬ ਗੋਸਵਾਮੀ ਨੇ ਖਾਲਿਸਤਾਨ ਦੇ ਹਵਾਲੇ ਨਾਲ ਵੀ ਕਈ ਪ੍ਰੋਗਰਾਮ ਕਰਕੇ ਇਹਨੂੰ ਪਾਕਿਸਤਾਨੀ ਏਜੰਡਾ ਦੱਸਿਆ ਔਰ ਉਹਦਾ ਮੈਂ ਤਾਂ ਕਦੇ ਉਹਨੂੰ ਦੇਖਿਆ ਵੀ ਨਹੀਂ ਹੈ। ਇੱਕ ਅੱਧੀ ਵਾਰੀ ਮੈਂ ਦੇਖਦੇ ਉਹਦੇ 'ਚ ਮੂੰਹ 'ਚੋਂ ਨਫ਼ਰਤ ਦੀ ਝੱਗ ਤੋਂ ਬਿਨਾਂ ਕੁਛ ਨਹੀਂ ਨਿਕਲ ਰਿਹਾ ਹੁੰਦਾ ਹੈ। ਤੋ ਭਾਰਤ ਸਵਾਲ ਪੁੱਛਦਾ ਹੈ ਔਰ ਸਵਾਲ ਪੁੱਛਦਾ ਹੈ, ਇੱਦਾਂ ਦੇ ਪ੍ਰੋਗਰਾਮਾਂ ਦੇ ਥੱਲੇ ਪੁੱਜ ਕੇ ਨਫ਼ਰਤ ਪੁੱਜ ਕੇ। ਔਰ ਕਈ ਵਾਰ ਕਿਉਂਕਿ ਮੈਂ ਜਦੋਂ ਦੂਸਰੇ ਚੈਨਲ ਦੇਖਦਾ ਤਾਂ ਉਹਨੂੰ ਕੋਟ ਕਰ ਰਹੇ ਹੁੰਦੇ ਨੇ ਔਰ ਉਹਨੂੰ ਪੂਰੀ ਸਰਪ੍ਰਸਤੀ RSS ਦਾ ਹੀ ਜਿਹੜਾ, ਹਾਲਾਂਕਿ ਉਸਨੇ ਉਹਨੂੰ ਐਡੀਟਰ ਇਨ ਚੀਫ ਪਰ ਕਰਤਾ ਧਰਤਾ ਹੀ RSS ਦਾ ਹੀ ਚੈਨਲ ਹੋ ਔਰ ਜਿੰਨੀ ਨਫ਼ਰਤ ਉਹਨੇ ਸਾਰੇ ਪੀਰੀਅਡ 'ਚ ਫੈਲਾਈ, ਉਹ ਪੁਲਵਾਮਾ ਦੀ ਆੜ 'ਚ ਹੋਏ, ਉਹ ਜਿਹੜਾ ਗਾਂ ਮਾਤਾ ਨੂੰ ਲੈ ਕੇ ਹੋਏ, ਉਹ ਲਵ ਜਿਹਾਦ ਦੇ ਥੱਲੇ ਹੋਏ ਔਰ ਈਵਨ COVID-19 ਦੇ ਹਵਾਲੇ ਨਾਲ ਜਿਵੇਂ ਤਬਲੀਗੀ ਜਮਾਤ ਨੂੰ ਬਣਾ ਕੇ ਟਾਰਗੇਟ ਔਰ ਇਹਨੂੰ ਕਰੋਨਾ ਜਿਹਾਦ ਕਹਿਣਾ ਇਨੀਸ਼ੀਅਲੀ ਕਿ ਵੀ ਜਿਵੇਂ ਇਹ ਲਵ ਜਿਹਾਦ ਕਰ ਰਹੇ ਨੇ ਇਵੇਂ ਹੀ ਇਹ ਕਰੋਨਾ ਲਿਆਏ ਨੇ, ਸਾਰੇ ਦੁਨੀਆ ਭਰ ਦੇ ਤਬਲੀਗੀ ਇੱਥੇ ਇਕੱਠੇ ਹੋਏ ਨੇ, ਕਰੋਨਾ ਜਿਹਾਦ। ਉਸ ਔਰ ਜੋ ਦਿੱਲੀ ਦੇ ਵਿੱਚ ਫਿਰ ਮੁਸਲਮਾਨਾਂ ਦਾ ਕਤਲੇਆਮ ਹੋਇਆ ਜਦੋਂ ਟਰੰਪ ਦਿੱਲੀ 'ਚ, ਇਹ ਸਾਰਾ ਉਹਨਾਂ ਦਾ ਪਾਰਟ। ਹੁਣ ਇਸ ਸਾਰੇ ਦੇ ਵਿੱਚ ਕਿਉਂਕਿ ਇਹਨਾਂ ਦੋਨਾਂ, ਇਹਦਾ ਚੈਨਲ ਔਰ ਉਹ ਦੂਜੀ ਬੀਬੀ ਕੰਗਨਾ ਰਣੌਤ ਜਿਹਨੂੰ ਉਹਨਾਂ ਨੇ ਮਹਾਰਾਸ਼ਟਰ 'ਚ ਕੱਢਿਆ ਸੀ, ਜਿਹੜੇ ਇਹਨਾਂ ਦੇ ਯਾਰ ਰਹੇ ਨੇ ਮਹਾਰਾਸ਼ਟਰ 'ਚ, ਉਹਦੇ 'ਚ ਜ਼ਾਹਰ ਹੈ ਕਿ ਵੀ ਬਾਲ ਠਾਕਰੇ ਜਿਹੜਾ ਫਾਊਂਡਰ ਹੈ ਸ਼ਿਵ ਸੈਨਾ ਦਾ, ਉਹਦਾ ਸਾਰਾ ਕਾਨਸੈਪਟ ਕਾਰਟੂਨਿਸਟ ਸੀ ਅਖਬਾਰ ਦੇ ਵਿੱਚ, ਜਿਹਦੇ ਤੋਂ ਬਾਅਦ ਜਦੋਂ ਮਹਾਰਾਸ਼ਟਰ ਨੂੰ ਜਿਹੜਾ ਮਹਾਰਾਸ਼ਟਰ ਤੋਂ ਬਾਅਦ 'ਚ ਬਣਿਆ ਇਹ ਸੌਰਾਸ਼ਟਰ ਸਟੇਟ ਸੀ ਜਾਂ ਬੰਬੇ ਸਟੇਟ ਸੀ, ਇਹਨੂੰ ਲੈਂਗੁਏਜ ਬੇਸਡ ਦੋ ਹਿੱਸਿਆਂ 'ਚ ਵੰਡਿਆ ਗਿਆ, ਗੁਜਰਾਤ ਔਰ ਮਹਾਰਾਸ਼ਟਰ ਦੇ ਵਿੱਚ। ਤੇ ਬੰਬਈ ਜਿਹੜਾ ਸੀ, ਜਿਹਨੂੰ ਅੱਜ ਮੁੰਬਈ ਕਹਿੰਦੇ ਨੇ,
ਇਹ ਗੁਜਰਾਤ ਨੂੰ ਦਿੱਤਾ ਗਿਆ ਸੀ ਕਿਉਂਕਿ ਉੱਥੇ 80-90% ਜਿਹੜੀਆਂ ਜਾਇਦਾਦਾਂ ਗੁਜਰਾਤੀਆਂ ਦੀਆਂ ਹੀ ਨੇ। ਔਰ ਇਹ ਜਿਹੜਾ ਕਾਰਟੂਨਿਸਟ ਆ ਦੂਜਾ ਸੀ, ਇਹ ਦੇਖ ਰਿਹਾ ਸੀ ਕਿ ਭਾਈ ਇਹ ਸਾਡਾ ਬੰਬਈ ਜਦੋਂ ਸਾਂਝਾ ਸੂਬਾ ਸੀ, ਅੱਜ ਦਾ ਮਹਾਰਾਸ਼ਟਰ ਔਰ ਗੁਜਰਾਤ ਇੱਕ ਸੂਬਾ ਸੀ। ਉਹਨੇ ਕਿਹਾ ਇਹ ਗੁਜਰਾਤੀ ਸਾਨੂੰ ਲੁੱਟ ਰਹੇ ਨੇ, ਜਿਵੇਂ ਹੁਣ ਸਾਨੂੰ ਸਮਝ ਆ ਰਿਹਾ ਕਿ ਮੋਦੀ ਤੇ ਅਮਿਤ ਸ਼ਾਹ ਬਾਣੀਏ ਆ ਕੇ ਬੈਠ ਗਏ ਨੇ ਔਰ ਕਿਵੇਂ ਇਹਨਾਂ ਨੇ ਅੱਗੋਂ ਕੋਈ ਵਿਜੇ ਮਲਾਇਆ, ਕੋਈ ਲਲਿਤ ਮੋਦੀ, ਕੋਈ ਨੀਰਵ ਮੋਦੀ, ਸਭ ਲੁਟਾਤਾ ਹੈ। ਦੇਸ਼ ਦੀ ਦੌਲਤ ਵੀ ਤਾਂ ਪੰਜਾਬ ਨਾਲ ਕੀ ਕਰ ਰਹੇ ਨੇ। ਸੋ ਉਹਨੇ ਸਭ ਤੋਂ ਪਹਿਲਾਂ ਸ਼ਿਵ ਸੈਨਾ ਬਣਾਈ ਜਿਹਦਾ ਮਕਸਦ ਸੀ ਕਿ ਇਹ ਸਾਡੀ ਜਿਹੜੀ ਲੈਂਡ ਹੈ ਮਰਾਠਿਆਂ ਦਾ ਹੀ ਹੈ, ਮਰਾਠਾ ਮਾਣੂ ਦਾ ਕਾਨਸੈਪਟ ਸੀ। ਸੋ ਉਹਦੇ ਥੱਲੇ ਉਹਨੇ ਤਮਿਲਾਂ ਨੂੰ ਵੀ ਉੱਥੋਂ ਦੌੜਾਇਆ, ਪਰ ਗੁਜਰਾਤੀਆਂ ਨੂੰ ਚੰਗਾ ਟਾਰਗੇਟ ਬਣਾਇਆ। ਪੂਰੀ ਉਹਨਾਂ ਦੇ ਫੜ ਕੇ ਧੋਤੀਆਂ ਨੂੰ ਅੱਗ ਲਾਉਣ ਵਾਲੀ ਗੱਲ ਹੁੰਦੀ ਸੀ। ਸੋ ਇਵੈਂਚੁਅਲੀ ਉਹਦੀ ਸ਼ੁਰੂਆਤ ਇਹ ਹੋਈ ਕਿ ਉਹਨੇ ਕਿਹਾ ਵੀ ਸੂਬਾ ਸਾਡਾ, ਲੋਕ ਸਾਡੇ, ਬੰਬਈ ਤੁਸੀਂ ਜਿਹੜੀ ਹੈ ਉਹ ਦੇ ਦਿਓ ਗੁਜਰਾਤ ਨੂੰ। ਔਰ ਉਹਨੇ ਇਹਦੀ ਮੂਵਮੈਂਟ ਦੇ ਥੱਲੇ ਭਾਵੇਂ ਮਾਰੇ ਗਏ ਲੋਕ ਗੋਲੀ ਗਾਲੀ ਨਾਲ ਪੁਲਿਸ ਦੇ, ਲੇਕਿਨ ਬੰਬਈ ਜਿਹੜਾ ਹੈ ਉਹ ਮਹਾਰਾਸ਼ਟਰ ਦਾ ਹਿੱਸਾ ਬਣਿਆ, ਮਰਾਠੀ ਜ਼ਬਾਨ ਬੇਸਡ ਮਹਾਰਾਸ਼ਟਰ ਹੋਣ ਚ ਆਇਆ ਜ਼ਾਹਰ ਹੈ। ਔਰ ਉਹਦੇ ਤੋਂ ਬਾਅਦ ਜਿਹੜੀ ਸਾਰੀ ਪੋਲਿਟਿਕਸ ਸੀ ਬਾਲ ਠਾਕਰੇ ਦੀ, ਉਹ ਬੇਸਡ ਸੀ ਇਸ ਗੱਲ ਦੇ ਉੱਤੇ ਕਿ ਮਰਾਠਾ ਮਾਣੂ। ਉਹਦੇ ਥੱਲੇ ਉਹਨੇ, ਜਿਵੇਂ ਮੈਂ ਤਮਿਲਾਂ ਦਾ ਜ਼ਿਕਰ ਕੀਤਾ, ਗੁਜਰਾਤੀਆਂ ਦਾ। ਔਰ ਫਿਰ ਕੁਝ ਸਾਲ ਪਹਿਲਾਂ ਅਸੀਂ ਦੇਖਦੇ ਹਾਂ ਕਿ ਈਵਨ ਇਹਨਾਂ ਦੇ ਯੂਪੀ ਬਿਹਾਰ ਦੇ ਅਮਿਤਾਭ ਬੱਚਨ ਇਹਦੇ ਬੰਗਲੇ ਤੇ ਵੀ ਉੱਥੇ ਹਮਲਾ ਕੀਤਾ, ਜਾਂ ਕਿਉਂਕਿ ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਇਹ ਯੂਪੀ ਬਿਹਾਰ ਦੀ ਪਾਪੂਲੇਸ਼ਨ ਹੈ ਜਿਹਨੂੰ ਭਈਆ ਪਾਪੂਲੇਸ਼ਨ ਕਿਹਾ ਜਾਂਦਾ ਹੈ। ਤੇ ਇਹ ਵੀ ਆਪਣੀ ਛਠ ਪੂਜਾ ਤੇ ਦੂਜੇ ਤੀਜੇ ਉੱਥੇ ਕਰਦੇ ਆ, ਪਰ ਅਦਰਵਾਈਜ਼ ਅਲਾਈਨ ਇਹਨਾਂ ਨੇ ਆਰਐਸਐਸ ਜਾਂ ਦੂਜਿਆਂ ਮਰਾਠਿਆਂ ਨਾਲ ਨਹੀਂ ਸੀ ਕਰਦੇ। ਸੋ ਇਹਨਾਂ ਨੂੰ ਵੀ ਉਹਨਾਂ ਨੇ ਟਾਰਗੇਟ ਕੀਤਾ ਕਿ ਵੀ। ਲੇਕਿਨ ਇੱਕ ਥਾਂ ਤੇ ਉਹਨੇ ਟਪਲਾ ਖਾਧਾ ਜਦੋਂ 1990 ਤੱਕ ਅਡਵਾਨੀ ਔਰ ਆਰਐਸਐਸ ਨੇ, ਬੀਜੇਪੀ ਨੇ ਹਿੰਦੂਤਵਾ ਦਾ ਏਜੰਡਾ ਖੋਲਿਆ, ਕਿਉਂਕਿ ਮੰਡਲ ਤੇ ਕਰਮੰਡਲ ਦੀ ਸਿਆਸਤ ਸ਼ੁਰੂ ਹੋਈ। ਮੰਡਲ ਕਮਿਸ਼ਨ ਔਰ ਕਰਮੰਡਲ ਕਿ ਜੀ ਸਾਧੂ ਔਰ ਬਾਬਰੀ ਮਸਜਿਦ ਨਹੀਂ ਹੈ, ਮੰਦਰ ਸੀ ਤੇ ਇਹ ਉਹ। ਤੇ ਕਿਤੇ ਨਾ ਕਿਤੇ ਉਹਨੂੰ ਬਾਲ ਠਾਕਰੇ ਨੂੰ ਲੱਗਦਾ ਸੀ ਕਿ ਵੀ ਇਹਦੇ ਨਾਲ ਇੱਕ ਵੱਡਾ ਹਰਾਈਜ਼ਨ ਬਣ ਜਾਂਦਾ ਹੈ ਭਾਰਤ ਲੈਵਲ ਦੇ ਉੱਤੇ, ਮੈਂ ਆਪਣਾ ਰੋਲ ਪਲੇ ਕਰ। ਉਹਨੇ ਅੱਗੇ ਵੱਧ ਕੇ ਜੁਆਇਨ, ਬਾਬਰੀ ਮਸਜਿਦ ਢਾਣ ਵੇਲੇ ਵੀ ਸ਼ਿਵ ਸੈਨਾ ਅੱਗੇ ਸੀ। ਔਰ ਉਸ ਤੋਂ ਬਾਅਦ ਜਿਹੜੇ ਇਮੀਡੀਏਟ ਮੁਸਲਮਾਨਾਂ ਦਾ ਕਤਲੇਆਮ ਹੋਇਆ ਉਹ ਬੰਬਈ 'ਚ ਹੋਇਆ ਵੱਡੇ ਪੈਮਾਨੇ ਤੇ, ਇਹ ਸ਼ਿਵ ਸੈਨਾ ਨੇ ਮੇਨ ਰੋਲ ਅਦਾ ਕੀਤਾ। ਔਰ ਉਹਦੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਇਲੈਕਸ਼ਨ ਦੇ ਵਿੱਚ ਸਾਂਝ ਭਿਆਲੀ ਸ਼ੁਰੂ ਹੋ ਗਈ। ਨਹੀਂ ਤਾਂ ਬਾਲ ਠਾਕਰੇ ਇੰਦਰਾ ਗਾਂਧੀ ਦੇ ਵੀ ਨੇੜੇ ਸੀ, ਕਾਂਗਰਸ ਨਾਲ ਵੀ ਉਹ ਕਰਦੇ ਰਹੇ। ਉਹਨਾਂ ਦਾ ਮਕਸਦ ਇਹ ਸੀ ਕਿ ਵੀ ਅਸੀਂ ਮਰਾਠਿਆਂ ਦੇ ਇੰਟਰਸਟ ਪ੍ਰੋਟੈਕਟ ਕਰਨੇ ਨੇ। ਔਰ ਐਂਟਾਈ ਮੁਸਲਮ ਲਾਈਨ ਉਹਨਾਂ ਦੀ ਨਹੀਂ ਸੀ, ਪ੍ਰੋ ਮਰਾਠਾ ਲਾਈਨ ਤਾਂ ਸੀ। ਲੇਕਿਨ ਜਦੋਂ ਉਹ ਹਿੰਦੂਤਵਾ ਉਹਨਾਂ ਨੇ ਜੁਆਇਨ ਕੀਤਾ ਫਿਰ ਪੁੱਜ ਕੇ ਐਂਟਾਈ ਮੁਸਲਮ ਹੋਏ। ਬਟ ਦੈਨ ਜਦੋਂ ਮਰ ਗਿਆ ਬਾਲ ਠਾਕਰੇ, ਇਹਦਾ ਮੁੰਡਾ ਜਿਹੜਾ ਉਧਵ ਠਾਕਰੇ ਹੁਣ ਚੀਫ ਮਿਨਿਸਟਰ ਹੈ ਮਹਾਰਾਸ਼ਟਰ ਦਾ, ਕਾਂਗਰਸ ਔਰ ਦੂਸਰੀ ਉਹਦੀ ਸ਼ਰਦ ਪਵਾਰ ਦੀ ਪਾਰਟੀ ਨਾਲ ਰਲ ਕੇ, ਉਹਨੇ ਜਦੋਂ ਬੀਜੇਪੀ ਦੀ ਨੀਤੀ ਦੇਖੀ ਕਿ ਵੀ ਇਹ ਤਾਂ ਅਲਟੀਮੇਟਲੀ ਹੌਲੀ ਹੌਲੀ ਰੀਜਨਲ ਪਾਰਟੀਆਂ ਨੂੰ ਜਿਹੜਾ ਉਹ ਖਤਮ ਕਰ ਰਿਹਾ। ਔਰ ਜੋ ਅੱਜ ਨਤੀਸ਼ ਕੁਮਾਰ ਦਾ ਹਾਲ ਬਿਹਾਰ 'ਚ ਹੋ ਰਿਹਾ, ਹੁਣ ਉਹਨਾਂ ਚੋਣਾਂ 'ਚ ਕੌਣ ਜਿੱਤਦਾ ਹੈ, ਤੇਜਸਵੀ ਯਾਦਵ ਜਿੱਤਦਾ ਹੈ ਕਿ, ਲੇਕਿਨ ਇਹ ਹੈ ਕਿ ਜਿਹੜਾ ਹੈ ਚੀਫ ਮਿਨਿਸਟਰ ਉਹ ਨਿਕੰਮਾ ਹੋ ਜਾਏਗਾ, ਬਿਲਕੁਲ ਉਹਦਾ ਕੋਈ ਰੋਲ ਨਹੀਂ ਹੈ, ਕਿਉਂਕਿ ਉਹਨੇ ਫਿਨਿਸ਼ ਕਰਨਾ ਹੈ। ਬਿਹਾਰ 'ਚ ਬੀਜੇਪੀ ਸਿੱਧੀ ਪਾਵਰ ਲੈਣਾ ਚਾਹੁੰਦੀ ਹੈ। ਜੰਮੂ ਕਸ਼ਮੀਰ 'ਚ ਉਹਨਾਂ ਨੇ ਮਹਿਬੂਬਾ ਮੁਫਤੀ ਨਾਲ ਮਿਲ ਕੇ ਸਰਕਾਰ ਦੇ ਵਿੱਚ ਵੜੇ, ਲੇਕਿਨ ਅਸੀਂ ਦੇਖਦੇ ਹਾਂ ਕਿ ਵੀ ਮੁੜ ਕੇ ਕਸ਼ਮੀਰ ਦਾ ਵੀ ਮੁਕਾਤਾ ਕੰਮ ਸਿੱਧੀ ਪਾਵਰ ਲੈਣ ਦੀ ਲਾਈਨ ਹੈ। ਅਕਾਲੀਆਂ ਨੂੰ 40 ਸਾਲ ਵਰਤਿਆ ਚੰਗੀ ਤਰ੍ਹਾਂ, ਅਕਾਲੀ ਪਾਸੇ ਕਰਕੇ ਉਹਨਾਂ 'ਚੋਂ ਵੀ ਬੰਦੇ ਖਰੀਦ ਕੇ ਬੀਜੇਪੀ ਆਪਣੇ ਬਲਬੂਤੇ ਤੇ ਪੰਜਾਬ 'ਚ ਖਲੋਣਾ ਚਾਹੁੰਦੀ ਹੈ। ਔਰ ਇਹ ਜਦੋਂ ਨੀਤੀ ਉਹਨੇ ਦੇਖੀ, ਉਹਦੇ ਮੁੰਡੇ ਨੇ, ਇਹਦੇ ਪਿਓ ਨਾਲੋਂ ਕਿਤੇ ਨਾ ਕਿਤੇ ਸਿਆਣਾ, ਉਹਨੇ ਕਿਹਾ ਵੀ ਇਹ ਹਿੰਦੂਤਵਾ ਤਾਂ ਇਹਨਾਂ ਦਾ ਏਜੰਡਾ ਹੈ, ਇਹਦੇ 'ਚ ਅਸੀਂ ਇਹਨਾਂ ਨੂੰ ਬੀਟ ਨਹੀਂ ਕਰ ਸਕਦੇ। ਅਲਟੀਮੇਟਲੀ ਇਹ ਸਾਡੇ ਥੱਲੋਂ ਵੀ ਸਾਡਾ ਕਾਡਰ ਖਿੱਚ ਰਹੇ ਨੇ। ਉਹ ਵਾਪਸ ਮਰਾਠਾ ਮਾਣੂ ਤੇ ਆਏ। ਔਰ ਪਿਛਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਕਿਹਾ, ਅਮਿਤ ਸ਼ਾਹ ਔਰ ਦੂਜੇ ਨੇ ਕਿਹਾ ਤੂੰ ਪ੍ਰੋਮਿਸ ਕੀਤਾ ਸੀ ਵੀ ਚੀਫ ਮਿਨਿਸਟਰ ਸਾਡਾ ਹੋਏਗਾ ਅਗਲੀ ਚੋਣ ਵੇਲੇ, ਔਰ ਹੁਣ ਤੂੰ ਪਿੱਛੇ ਮੁੜ ਰਿਹਾ। ਔਰ ਇਹ ਮੰਨਿਆ ਨਹੀਂ, ਕਿਉਂਕਿ ਇਹ ਇੰਨੇ ਕੁ ਕੌਨਫੀਡੈਂਸ ਸੀ ਮੋਦੀ ਅਮਿਤ ਸ਼ਾਹ ਕਿ ਵੀ ਹੁਣ ਸਾਨੂੰ ਇਹਨਾਂ ਦੀ ਲੋੜ ਹੀ ਨਹੀਂ, ਅਸੀਂ ਆਪਣੇ ਬਲਬੂਤੇ ਦੇ ਹੀ ਬਣਾ ਸਕਦੇ ਹਾਂ। ਉਹਨੇ ਆਪਣੇ ਸਿਰੇ ਤੇ ਜਿਹੜੀ ਹੈ ਆਪਣੇ ਬਲਬੂਤੇ ਤੇ ਚੋਣ ਲੜੀ, ਇਵੈਂਚੁਅਲੀ ਹੁਣ ਕਾਂਗਰਸ ਔਰ ਉਹਦੇ ਨਾਲ ਰਲ ਕੇ ਹਕੂਮਤ ਬਣਾ ਲਈ। ਹੁਣ ਉਹਦੀ ਹਕੂਮਤ ਹੈ ਮਹਾਰਾਸ਼ਟਰ, ਸ਼ਿਵ ਸੈਨਾ ਦਾ ਹੀ ਜਿਹੜਾ ਉਧਵ ਠਾਕਰੇ ਹੈ ਉਹ ਚੀਫ ਮਿਨਿਸਟਰ ਹੈ। ਹੁਣ ਪਾਵਰ ਬਹੁਤ ਵਾਰੀ ਇਹ ਕਿਹਾ ਜਾਂਦਾ ਨਾ ਜੀ, ਤਾਕਤ ਕੁਰਸੀ 'ਚ ਹੁੰਦੀ ਹੈ। ਮੈਂ ਹਮੇਸ਼ਾ ਇਹ ਕਹਿੰਦਾ ਵੀ ਤਾਕਤ ਕੁਰਸੀ 'ਚ ਨਹੀਂ ਹੁੰਦੀ, ਤਾਕਤ ਬੰਦੇ 'ਚ ਹੁੰਦੀ ਹੈ। ਜੇ ਤੁਸੀਂ ਇੱਕ ਚੱਜ ਦੇ ਬੰਦੇ ਨੂੰ ਚਪੜਾਸੀ ਦੀ ਕੁਰਸੀ ਤੇ ਵੀ ਬਿਠਾ ਦਿਓ ਨਾ ਤਾਂ ਉਹ ਤਾਕਤ ਦਿਖਾ ਦਿੰਦਾ ਵੀ ਕੀ ਹੈ।
ਔਰ ਨਕੰਮਾ ਪ੍ਰਕਾਸ਼ ਸਿੰਘ ਬਾਦਲ ਵਰਗਾ 5 ਵਾਰ ਚੀਫ ਮਿਨਿਸਟਰ ਬਣਿਆ, ਉਹ ਉਵੇਂ ਵੀ ਅਸਰਟ ਨਹੀਂ ਕੀਤਾ ਜਿਵੇਂ ਇੱਕ ਜਾਨਦਾਰ ਪਿੰਡ ਦਾ ਸਰਪੰਚ ਜਿਹੜਾ ਉਹ ਪਿੰਡ ਦੀ ਕਿਸਮਤ ਬਦਲ ਦਿੰਦਾ। ਹੁਣ ਇਹ 2-3 ਚੀਫ ਮਿਨਿਸਟਰਸ ਨੇ ਇਹ ਦੱਸਿਆ ਕਿ ਪਾਵਰ ਕਿਵੇਂ ਇਸਤੇਮਾਲ ਕੀਤੀ ਜਾਂਦੀ ਹੈ। ਮਮਤਾ ਬੈਨਰਜੀ ਕਿਵੇਂ ਉਹਨੇ ਬੰਗਲਾਦੇਸ਼ ਨਾਲ ਹੋਣ ਵਾਲਾ ਮਨਮੋਹਨ ਸਿੰਘ ਸਰਕਾਰ ਵੇਲੇ ਇੰਟਰਨੈਸ਼ਨਲ ਵਾਟਰ ਐਗਰੀਮੈਂਟ ਫਰਾਕਾ ਡੈਮ ਦਾ ਉਹ ਕੈਂਸਲ ਕਰਵਾ ਦਿੱਤਾ, ਬੀਜੇਪੀ ਦੇ ਪੈਰ ਨਹੀਂ ਲੱਗਣ ਦਿੱਤੇ ਹੁਣ ਤੱਕ ਵੀ। ਉਹਨਾਂ ਦੀ ਜੇ ਸੀਬੀਆਈ ਟੀਮ ਗਏ ਉਹਨਾਂ ਦੇ ਘਰਾਂ 'ਚ ਅੰਦਰ ਹੀ ਬਾੜ ਦਿੱਤੇ। ਇਹ ਹੈ ਉਹੀ ਚੀਫ ਮਿਨਿਸਟਰ ਪੰਜਾਬ ਦੇ ਵੀ, ਪਾਵਰ ਤਾਂ ਉਹੀ ਨੇ। ਹੁਣ ਜੇ ਕੋਈ ਸੀਬੀਆਈ ਕਿਸੇ ਕੇਸ ਨੂੰ ਲੈਣਾ ਚਾਹੁੰਦੇ ਸੀ, ਕੇਰਲਾ ਵਾਲਿਆਂ ਨੇ ਬਲੌਕ ਕਰਤਾ ਕਿ ਵੀ ਤੁਸੀਂ ਨਹੀਂ ਆ ਸਕਦੇ। ਜਾਂ ਹੁਣ ਮੈਂ ਇਹ ਦੇਖਦਾ ਕਿ ਉਧਵ ਠਾਕਰੇ ਭਾਵੇਂ ਉਹ ਬੀਜੇਪੀ ਦੇ ਨਾਲ ਅਕਾਊਂਟ ਹੀ ਸੈਟਲ ਕਰ ਰਿਹਾ, ਉਹਨਾਂ ਨੂੰ ਦੱਸ ਰਿਹਾ ਕਿ ਵੀ ਕੱਲ ਦੀਆਂ ਚੋਣਾਂ 'ਚ ਭਾਵੇਂ ਬੀਜੇਪੀ ਦਾ ਹੀ ਅਲਾਈ ਬਣ ਜਾਏ, ਉਹਨਾਂ ਦਾ ਇਤਬਾਰ ਕੋਈ ਨਹੀਂ। ਉਹਨਾਂ ਦਾ ਸ਼ਿਵ ਸੈਨਾ ਹੋਏ, ਮਾਇਆਵਤੀ ਹੋਏ, ਇਹਨਾਂ ਦਾ ਕੋਈ ਇਤਬਾਰ ਨਹੀਂ। ਇਹ ਤਾਂ ਅਕਾਲੀ ਬੇਵਕੂਫ ਸੀ ਜਿਹੜੇ ਕਹਿੰਦੇ ਰਹੇ ਜੀ ਪਤੀ ਪਤਨੀ ਦਾ ਰਿਸ਼ਤਾ ਹੈ। ਉਹਨਾਂ ਨੂੰ ਤਾਂ ਨਜ਼ਰ ਆਉਂਦਾ ਹੈ ਵੀ ਉਹਨਾਂ ਨੇ ਪਾਵਰ ਲੈਣੀ ਹੈ ਔਰ ਪਾਵਰ ਆਪਣੇ ਲੋਕਾਂ ਲਈ ਵਰਤਣੀ ਹੈ। ਜਦੋਂ ਹੁਣ ਸ਼ਿਵ ਸੈਨਾ ਬਣਦੀ ਹੈ, ਮਰਾਠਿਆਂ ਦੀ ਕੌਣ ਵਾਹ ਵੱਲ ਦੇਖ ਸਕਦਾ। ਹੁਣ ਇਸ ਪੀਰੀਅਡ 'ਚ ਇਹਨਾਂ ਲਈ ਬੜਾ ਕੌੜਾ ਘੁੱਟ ਸੀ ਅਮਿਤ ਸ਼ਾਹ ਮੋਦੀ ਲਈ ਕਿ ਵੀ ਮਹਾਰਾਸ਼ਟਰ ਵਰਗੀ ਸਟੇਟ 'ਚੋਂ ਅਸੀਂ ਬਾਹਰ ਹੋ ਗਏ। ਔਰ ਉਹਨਾਂ ਨੇ ਕੋਸ਼ਿਸ਼ ਕੀਤੀ, ਕੰਗਨਾ ਰਣੌਤ ਵੀ ਇਹਨਾਂ ਨੇ ਖੜੀ ਕੀਤੀ ਕਿ ਵੀ ਉਹ ਦੱਸਣ ਦੇ ਲਈ ਕਿ ਮੁੰਬਈ ਦੀ ਪੁਲਿਸ ਤਾਂ ਪਾਕਿਸਤਾਨ ਵਾਂਗ ਹੈ, ਇਹ ਉਹ ਹੈ। ਉਹਨਾਂ ਨੇ ਅਗਲੇ ਦਿਨ 2 ਦਿਨ ਬਾਅਦ ਉਹਦਾ ਜਿਹੜਾ ਦਫ਼ਤਰ ਸੀ ਉੱਥੇ ਉਹ ਬੁਲਡੋਜ਼ ਕਰਤਾ, ਉਹਨੇ ਕਿਹਾ ਇਲੀਗਲ ਬਣਾਇਆ। ਉਹਨੂੰ ਵੀ ਕਿਹਾ ਵੀ ਆ ਤੈਨੂੰ ਦੱਸਦੇ ਆ ਇੱਥੇ ਹੈ। ਫਿਰ ਇਹ ਰਿਪਬਲਿਕ ਟੀਵੀ ਵਾਲਾ ਜਿਹੜਾ ਅਰਨਬ ਗੋਸਵਾਮੀ, ਜਿੱਥੇ ਹਰ ਇੱਕ ਮੁਸਲਮਾਨਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਦੂਜਾ ਜ਼ਹਿਰ ਉਗਲਣ ਦੇ ਲਈ ਮਾਰ, ਬਿਲਕੁਲ ਇਹਨੂੰ ਵੀ ਵਰਤਿਆ ਬੀਜੇਪੀ ਨੇ ਕਿ ਵੀ ਇਹ ਪੂਰਾ ਰੰਗਣਾ ਉਹਦੇ ਜਿਹੜੀ ਹੈ ਉਸ ਰੰਗਣਾ ਘਨੌਤ ਦੇ ਮੁੱਦੇ ਦੇ ਉੱਤੇ ਵੀ ਇਹ ਪੂਰਾ ਜ਼ਹਿਰ ਉਗਲ ਰਿਹਾ ਸੀ। ਮਹਾਰਾਸ਼ਟਰ ਦੇ ਸ਼ਿਵ ਸੈਨਾ ਵਾਲਿਆਂ ਨੇ ਸਿੱਧਾ ਉਹਨੂੰ ਚੈਲੰਜ ਕੀਤਾ ਚੀਫ ਮਿਨਿਸਟਰ ਨੇ। ਹੁਣ ਉਹਨਾਂ ਨੇ ਇਹ ਹੈ ਮਰਾਠੇ ਦਾ ਕੰਮ, ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਹੈ, ਤੇਰਾ ਵੀ ਲੈਣੇ ਆ ਖਬਰ। ਉਹਨਾਂ ਨੇ ਔਰ ਜਿਹੜੀ ਖਬਰ ਅੱਜ ਸਾਰੇ ਪਾਸੇ ਘੁੰਮ ਰਹੀ ਹੈ, ਅਮਿਤ ਸ਼ਾਹ ਵੀ ਚੀਕਾਂ ਮਾਰ ਰਿਹਾ ਹੈ, ਸਮ੍ਰਿਤੀ ਇਰਾਨੀ ਵੀ ਮਾਰ ਰਹੀ ਹੈ ਕਿ ਹੁਣ ਲਾ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ। ਜੇ ਕੋਈ ਕ੍ਰਾਈਮ ਮਹਾਰਾਸ਼ਟਰ 'ਚ ਹੁੰਦਾ ਹੈ, ਉਹ ਭਾਵੇਂ 2 ਸਾਲ ਪਹਿਲਾਂ ਉਹਨਾਂ ਨੇ 2018 'ਚ ਕੋਈ ਆਰਕੀਟੈਕਟ ਔਰ ਦੂਜੇ ਫਰਮ ਸੀ ਜਿਹੜੇ ਇਹਨਾਂ ਲਈ ਕੰਮ ਕਰਦੇ ਸੀ, ਉਹਨਾਂ ਦਾ ਜਿਹੜਾ 1.5 ਕਰੋੜ ਦੇ ਬਿੱਲ ਬਣਦੇ ਸੀ ਉਹ ਇਹਨੇ ਦਿੱਤੇ ਨਹੀਂ ਅਰਨਬ ਗੋਸਵਾਮੀ ਨੇ। ਉਹ ਜਿਹੜਾ ਕਪਲ ਹੈ ਹਸਬੈਂਡ ਵਾਈਫ ਜਾਂ ਦੂਜੇ ਜੋ ਵੀ, ਉਹਨਾਂ ਨੇ ਸੁਸਾਈਡ ਕਰ ਲਿਆ। ਨਾਲ ਉਹਨਾਂ ਨੇ ਨੋਟ ਲਿਖਤਾ ਕਿ ਭਾਈ ਇੰਨੀ ਸਾਡੀ ਪੇਮੈਂਟ ਸੀ ਜਿਹੜੀ ਇਹਨੇ ਦਿੱਤੀ ਨਹੀਂ। ਔਰ ਉਹਦੀ ਅੱਗੋਂ ਡਾਟਰ ਜਾਂ ਜੋ ਹੈ ਉਹਨਾਂ ਨੇ ਫਰਦਰ ਕੇਸ, ਹੁਣ ਜਦੋਂ ਤੁਸੀਂ ਕਰਨਾ ਹੀ ਹੋਏ ਕਾਰਵਾਈ ਫਿਰ ਮੌਕਾ ਬਣ ਜਾਂਦਾ ਹੈ। ਉਹਨਾਂ ਨੇ ਇਹਦੇ ਤੇ ਕੇਸ ਪਾ ਕੇ ਕਿ ਵੀ ਅਬੈਟਡ ਸੁਸਾਈਡ, ਕਿ ਵੀ ਇਹਨੇ ਨਹੀਂ ਦਿੱਤੇ ਔਰ ਉਹਨਾਂ ਦੇ ਸੁਸਾਈਡ ਨੋਟ 'ਚ ਇਹ ਮਰਡਰ ਲਈ ਜ਼ਿੰਮੇਵਾਰ ਹੈ, ਉਹਨਾਂ ਦੇ ਸੁਸਾਈਡ ਲਈ। ਔਰ ਆ ਕੇ ਪੁਲਿਸ ਨੇ ਮਾਰਿਆ ਛਾਪਾ ਔਰ ਉਹਨੇ ਵਿੱਚੇ ਹੀ ਉੱਥੇ ਡਰਾਮੇਬਾਜ਼ੀ ਉਹਨੇ ਕੀਤੀ, ਘਰ ਵਾਲੀ ਆ ਗਈ, ਬੱਚੇ ਆ ਗਏ, ਉਹ ਨਾਲ ਲੇਡੀ ਪੁਲਿਸ ਵੀ ਲਿਆਏ ਸੀ, ਉਹ ਚੁੱਕ ਕੇ ਲੈ ਗਏ। ਔਰ ਹੁਣ ਉਹ ਜੇਲ੍ਹ ਦੇ ਪਿੱਛੇ ਸਲਾਖਾਂ ਦੇ ਰੱਖਿਆ ਹੋਇਆ, ਉਹਦਾ ਪੁਲਿਸ ਰਿਮਾਂਡ ਮੰਗਿਆ ਉਹਨਾਂ ਨੇ। ਉਹਨੇ ਕਿਹਾ ਜੀ ਮੈਨੂੰ ਕੁੱਟਿਆ, ਮੇਰੇ ਘਰ ਵਾਲੀ ਨੂੰ ਮਾਰਿਆ, ਮੈਂ ਦੂਜਾ ਉਹਨੇ ਕਿਹਾ ਵੀ ਚਲੋ ਕਰਾਓ, ਮੈਜਿਸਟ੍ਰੇਟ ਨੇ ਕਿਹਾ ਮੈਡੀਕਲ ਕਰਾਓ, ਭੇਜਿਆ। ਪਰ ਮਤਲਬ ਇਸ ਕਿਸਮ ਦਾ ਬੈਠਾ ਜਿਹੜਾ ਉੱਥੇ ਵੰਗਾਰ ਰਿਹਾ ਹੁੰਦਾ ਸੀ, ਔਰ ਨਾਲ ਉਹਨੇ ਉਹ 4-4 ਫੁੱਟੀਆਂ ਐਂਕਰਾਂ ਵੀ ਆਪਣੀਆਂ ਬਿਠਾ ਲੈਣੀਆਂ, ਕੋਈ ਨਾ ਕੋਈ 2-4 6-6 ਫੁੱਟ 8-8 ਫੁੱਟ ਉਛਲ ਰਹੀਆਂ ਹੁੰਦੀਆਂ ਸੀ ਕਿ ਜੀ ਪਾਕਿस्तान को नानी याद करवा देंगे, छठी का दूध पिला देंगे। और ਹੁਣ ਮੈਂ ਅੱਜ ਦੇਖਿਆ ਵੀ ਇਹ ਮਾਊ ਬਿੱਲੀ ਬਣ ਕੇ ਸਲਾਖਾਂ ਦੇ ਪਿੱਛੇ, ਔਰ ਉਹ ਤਾਂ ਚਲੋ ਉਹਦੇ ਨਾਲ ਤਾਂ ਜੋ ਹੋਇਆ ਹੀ। ਔਰ ਜਿਵੇਂ ਅਸੀਂ ਕਿਹਾ ਕਿ ਹੀ ਗॉट ਦਾ ਟੇਸਟ ਆਫ ਹਿਜ਼ ਓਨ ਮੈਡੀਸਨ, ਕਿ ਜਿਹੜੀ ਦਵਾਈ ਤੁਸੀਂ ਦੂਸਰਿਆਂ ਨੂੰ ਪਿਆ ਰਹੇ ਹੁੰਦੇ ਹੋ ਅੱਜ ਤੁਹਾਨੂੰ ਖੁਦ ਨੂੰ ਪੀਣੀ ਪਈ ਹੈ। ਲੇਕਿਨ ਇਸ ਦੇ ਉੱਤੇ ਅਮਿਤ ਸ਼ਾਹ ਔਰ ਸਮ੍ਰਿਤੀ ਇਰਾਨੀ ਔਰ ਇਹਨਾਂ ਦੇ ਰਿਐਕਸ਼ਨ ਤੁਸੀਂ ਦੇਖੋ। ਕੋਈ ਕਹਿ ਰਿਹਾ ਡੈਮੋਕ੍ਰੇਸੀ ਦਾ ਘਾਣ ਹੋ ਗਿਆ, फ्रीडम ऑफ एक्सप्रैशन खत्म करती, मीडिया दे रिवेंजफुल एक्टिविटी है। मैं क्या ये है कि भाई ये जेडे लोग खुद जिन्हों ने हर वैल्यू नू वायोलेट किया है, जिन्हों ने UAPA वर्गा कानून सैडिशन दा ला के आवाज़ बंद की है, अज इन्हां दा जमूरा जिहड़ा वो हालां उहनूं किसी ने हथ भी नहीं लाया, अजे तो ऊँ ही चीकां मारी गया, अजे पता नहीं किन्नियां मारनियां चीकां। पर मैं ये कहना भी ताकत कुर्सी च नहीं हुंदी, ਬੰਦੇ 'ਚ ਹੁੰਦੀ ਹੈ। ਘੱਟੋ ਘੱਟ ਬਹੁਤ ਸਾਰਿਆਂ ਨੂੰ, ਕਿਉਂਕਿ ਸੋਸ਼ਲ ਮੀਡੀਆ ਤੇ ਵੀ ਇਸ ਦਾ ਕਾਫੀ ਚਰਚਾ ਹੈ ਕਿ ਵੀ ਸਵਾਲ पूछे जाएंगे। ਹੁਣ ਕਹਿੰਦੇ ਵੀ ਅਰਨਬ ਗੋਸਵਾਮੀ अब पुलिस तुमसे सवाल पूछेगी, तुमसे सवाल पूछे जाएंगे। सो मैं ਹੁਣ ਬਾਕੀ ਡਿਟੇਲ 'ਚ ਨਹੀਂ ਜਾਂਦਾ, ਘੜੀ ਵਾਰ ਮੈਂ ਦੇਖ ਰਿਹਾ। ਔਰ ਜਿਵੇਂ ਅਸੀਂ
ਪ੍ਰੋਗਰਾਮ ਦੀ ਕਲੋਜ਼ਿੰਗ ਵੇਲੇ ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਕਰਦੇ ਜੀ। ਦੋ ਸ਼ਲੋਕ ਜਿਹੜੇ ਅਸੀਂ ਵਿਚਾਰ ਲਈ ਚੁਣੇ ਨੇ 74 ਔਰ 75 ਨੰਬਰ। कबीर कूकर राम को मुतिया मेरो नाओ, गले हमारे जेवरी जय खिंचै तह जाओ। ਹੁਣ ਜ਼ਾਹਰ ਹੈ ਵੀ ਕੁੱਤੇ ਇੱਕ ਤਾਂ ਡੱਗ ਕੁੱਤੇ ਨੇ ਜਿਹੜੇ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਅਵਾਰਾ ਕੁੱਤੇ, ਔਰ ਉਹ ਉੱਥੋਂ ਹੀ ਲੱਭਦੇ ਫਿਰਦੇ ਨੇ ਕਿੱਥੋਂ ਟੁਕੜਾ ਮਿਲੇ। ਲੇਕਿਨ ਕੁੱਤਿਆਂ 'ਚੋਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕੁੱਤਾ ਜਿਹੜਾ ਕਿਸੇ ਘਰ ਦੇ ਵਿੱਚ ਪੈਟ ਹੋਏ, ਉਹਦੇ ਗਲ ਦੇ ਵਿੱਚ ਪਟਾ ਪਾਇਆ ਹੁੰਦਾ। ਨਹੀਂ ਤਾਂ ਇਹੀ ਅਵਾਰਾ ਔਰ ਘਰੇਲੂ ਦਾ ਫਰਕ ਹੈ। ਇੱਥੇ ਤੇ ਨਾਲ ਉਹ ਘਰ ਵਾਲੇ ਦਾ ਲਾਸਟ ਨੇਮ ਵੀ ਲਿਖਿਆ ਹੁੰਦਾ, ਕੋਈ ਗਿੱਲ ਹੈ, ਕੋਈ ਵੜੈਚ ਹੈ, ਕੁੱਤੇ ਦੇ ਪਟੇ ਦਾ ਵੀ ਹੁੰਦਾ। ਜਦੋਂ ਤੁਸੀਂ ਹਸਪਤਾਲਾਂ 'ਚ ਤੁਹਾਡੇ ਵੈਟਨੇਰੀਅਨਸ ਬਣਾਉਂਦੇ ਨੇ ਰਿਕਾਰਡ, ਉਹਦੇ 'ਚ ਵੀ ਤੁਹਾਡਾ ਹੀ ਲਾਸਟ ਨੇਮ ਕੁੱਤੇ ਦਾ ਲਾਸਟ ਨੇਮ ਹੁੰਦਾ। ਸੋ ਜ਼ਾਹਰ ਹੈ ਕੁੱਤੇ ਦੀ ਵਫਾਦਾਰੀ ਔਰ ਪੈਟ, ਮੈਂ ਉਹਦੇ ਤੇ ਨਹੀਂ ਕੋਈ ਸਵਾਲ ਚੁੱਕਦਾ, ਪਰ ਕਿਉਂਕਿ ਕਬੀਰ ਸਾਹਿਬ ਨੇ ਜਿੱਥੇ ਇਹ ਕਹਿ ਕੇ ਕਿ ਵੀ ਹੁਣ ਜਿਹੜਾ ਘਰੇਲੂ ਕੁੱਤਾ ਹੈ ਜਿਹਦੇ ਪਟਾ ਪਾਇਆ ਹੋਇਆ ਹੈ, ਉਹਦਾ ਇੱਕ ਡਿਸਪਲਿਨ ਹੈ, ਔਰ ਡਿਸਪਲਿਨ 'ਚ ਰਹਿਣ ਨੂੰ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਪਟਾ ਪਾਓ, ਇਸ ਦੇ ਮਤਲਬ ਇਹ ਹੈ ਮੈਨੂੰ ਡਿਸਪਲਿਨ 'ਚ ਲਿਆਓ। ਹੁਣ ਕਬੀਰ ਸਾਹਿਬ ਨੇ ਮਨ ਦੀ ਹਾਲਤ ਨੂੰ, ਇੱਕ ਮਨ ਜਿਹੜਾ ਬੇਕਾਬੂ ਹੈ, ਬਿਲਕੁਲ ਕਿਸੇ ਡਿਸਪਲਿਨ 'ਚ ਨਹੀਂ ਹੈ, ਕਿਸੇ ਰੱਬ ਦੀ ਯਾਦ 'ਚ ਨਹੀਂ ਜੁੜਿਆ ਹੋਇਆ, ਔਰ ਅਵਾਰਾ ਕੁੱਤੇ ਵਾਂਗ ਮੂੰਹ ਮਾਰਦਾ ਫਿਰਦਾ ਇੱਧਰ ਉੱਧਰ, ਜਿਹਦੀ ਕੋਈ ਔਕਾਤ ਨਹੀਂ ਹੈ। ਪਰ ਕਬੀਰ ਸਾਹਿਬ ਕਹਿੰਦੇ ਨੇ ਵੀ ਮੇਰੇ ਤੇ ਰੱਬ ਨੇ ਰਹਿਮਤ ਕੀਤੀ ਹੈ, ਮੈਂ ਰੱਬ ਦਾ ਕੂਕਰ ਹੈ। ਕੂਕਰ ਕੁੱਤੇ ਨੂੰ ਕਹਿੰਦੇ ਨੇ। ਹੁਣ ਮੁਤੀਆ ਮੇਰੋ ਨਾਮ, ਹੁਣ ਮੁਤੀਆ ਮੋਤੀ, ਆਮ ਤੌਰ ਤੇ ਤੁਸੀਂ ਦੇਖੋ ਵੀ ਕੁੱਤਿਆਂ ਦੇ ਨਾਂ ਜਾਂ ਤਾਂ ਟੌਮੀ ਤੇ ਦੂਜੇ ਰੱਖੇ ਹੁੰਦੇ ਸੀ, ਹਾਂਜੀ। ਸੋ ਮੋਤੀ ਵਰਗਾ ਹੈ ਜਿਹਨੂੰ ਤੁਸੀਂ ਬਹੁਤ ਪਿਆਰਾ ਸਮਝਦੇ ਹੋ, ਮੋਤੀ ਹਾਂਜੀ, ਉਹਦਾ ਨਾਂ ਹੀ ਹੁੰਦਾ ਮੋਤੀ ਹੈ। तो उन्होंने क्या मुतिया, उन्होंने कहा जी कबीर कूकर राम को मुतिया मेरो नाम, कि मैं अपने रब दा कुत्ता है और मेरा नाम मोती है। ਹੁਣ ਮੋਤੀ ਤੁਸੀਂ ਪਿਆਰ ਨਾਲ ਕਹਿੰਦੇ ਵੀ ਮੈਨੂੰ ਰੱਬ ਪਿਆਰ ਕਰਦਾ ਹੈ, ਮੈਨੂੰ ਉਹਨੇ ਆਪਣੇ ਦਰ ਦੇ ਉੱਤੇ ਇੱਕ ਰੱਖਿਆ ਹੋਇਆ ਹੈ, ਮੈਂ ਉਸ ਦੇ ਦਰ ਦਾ ਕੁੱਤਾ ਹੈ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ, ਮੇਰੇ ਗਲ ਦੇ ਦੁਆਲੇ ਪਟਾ ਪਾਇਆ ਹੋਇਆ। ਜੈ ਖਿੰਚੈ ਤੈ ਜਾਉ, ਕਿ ਮੈਂ ਆਪਣੇ ਆਪ ਨੂੰ ਰੱਬ ਦੇ ਹਵਾਲੇ ਕਰ ਦਿੱਤਾ ਹੈ, ਉਹਦੇ ਹੁਕਮ ਦੇ ਵਿੱਚ ਮੈਂ ਜਿਉਂਦਾ। ਸੋ ਸਬਕ ਇਹਦੇ ਚੋਂ ਇਹ ਹੈ ਕਿ ਭਾਈ ਰੱਬ ਦੇ ਦਰ ਤੇ ਆ ਕੇ, ਜਿਹਨੂੰ ਦਰਵੇਸ਼ ਕਹਿੰਦੇ ਨੇ, ਆ ਕੇ ਖਲੋ ਜਾਓ ਔਰ ਇਵੇਂ ਹੀ ਵਫਾਦਾਰੀ ਨਿਭਾਓ। ਔਰ ਇਸੇ ਹੀ ਕੁੱਤੇ ਪ੍ਰਥਾਏ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਕੁੱਤੇ ਦੀ ਵਫਾਦਾਰੀ ਦੀ ਗੱਲ ਕੀਤੀ ਤੇ ਗੁਰੂ ਸਾਹਿਬ ਨੇ ਫਰਮਾਇਆ, ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਸਵਾਨ ਕੁੱਤੇ ਨੂੰ ਕਹਿੰਦੇ ਨੇ ਕਿ ਜਿਵੇਂ ਮਾਲਕ ਦਾ ਘਰ ਕਿਸੇ ਵੀ ਹਾਲਤ 'ਚ, ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਕਿਸੇ ਵੀ ਹਾਲਤ ਦੇ ਵਿੱਚ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ। ਕਿੰਨੀਆਂ ਕਹਾਣੀਆਂ ਨੇ ਵੀ ਤੁਸੀਂ 400 ਮੀਲ ਦੂਰ ਵੀ ਛੱਡ ਆਓ ਤੇ 2 ਦਿਨ ਬਾਅਦ ਤੁਸੀਂ ਦਰਵਾਜ਼ਾ ਖੋਲਦੇ ਹੋ ਤੇ ਉਹ ਆਇਆ ਹੁੰਦਾ, ਪਤਾ ਨਹੀਂ ਕਿਹਨਾਂ ਹਾਲਤਾਂ 'ਚ ਆਉਂਦਾ, ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ, ਇਵੇਂ ਤੂੰ ਰੱਬ ਦੇ ਦਰਬਾਰ ਦੇ ਵਿੱਚ, ਰੱਬ ਦੀ ਦਰਗਾਹ 'ਚ, ਰੱਬ ਦੇ ਸਾਹਮਣੇ ਆਪਣੇ ਆਪ ਨੂੰ ਇਵੇਂ ਲਾਇਲ ਹੋ ਜਾ, ਉਸ ਕਿਸੇ ਹਾਲਤ 'ਚ ਵੀ ਦੁੱਖ ਹੋਏ ਸੁੱਖ ਹੋਏ ਉਹਦਾ ਦਰ ਨਾ ਛੱਡ, ਜਾਂ ਉਸ ਦੀ ਇਬਾਦਤ, ਉਹਦੀ ਯਾਦ ਨਾ ਛੱਡ। ਸੋ ਕਬੀਰ ਸਾਹਿਬ ਨੇ ਇਸੇ ਹੀ ਥਾਟ ਨੂੰ ਕਿ ਭਾਈ ਮੇਰੇ ਗਲ 'ਚ ਪਟਾ, ਮੈਂ ਕੁੱਤਾ ਹੈ ਰੱਬ ਦਾ, ਔਰ ਜਿਵੇਂ ਉਹ ਮੈਨੂੰ ਹੁਕਮ ਹੁੰਦਾ ਉਹਦਾ ਉਵੇਂ ਮੇਰੀ ਜ਼ਿੰਦਗੀ ਹੈ। ਔਰ ਦੂਸਰਾ ਸ਼ਲੋਕ ਹੈ, ਕਬੀਰ ਜਪਨੀ ਕਾਠ ਕੀ, ਕਿਆ ਦਿਖਲਾਵੈ ਲੋਏ, ਹਿਰਦੈ ਰਾਮ ਨਾ ਚੇਤ ਹੀ, ਇਹ ਜਪਨੀ ਕਿਆ ਹੋਏ। ਤੁਸੀਂ ਕਦੇ ਆਪਣੇ ਬਾਣੀਏ ਜਾਂ ਦੂਜਿਆਂ ਨੂੰ ਦੇਖੋ, ਜੈਨੀਆਂ ਨੂੰ, ਕਈ ਆਪਣੇ ਵੀ, ਸਾਡੇ 'ਚ ਵੀ ਨੇ, ਕਿ ਵੀ ਦੁਕਾਨ ਤੇ ਬੈਠੇ ਹੋਣਗੇ, 4 ਰੁਪਏ ਦੀ ਚੀਜ਼ 40 ਰੁਪਏ 'ਚ ਵੇਚ ਰਹੇ ਹੋਣਗੇ, ਨਾਲ ਹੱਥ 'ਚ ਮਾਲਾ ਫੜੀ ਹੋਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ 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 ਰਾਮ। ਉਹ ਸਮਝਦੇ ਨੇ ਵੀ ਜਿਵੇਂ ਉਹਨਾਂ ਦੀ ਲਿਵ ਲੱਗੀ ਹੋਈ ਆ, ਉਧਰ ਭਾਵੇਂ ਕੱਪੜੇ ਲਾ ਰਹੇ ਨੇ ਸਾਰਿਆਂ ਦੇ। ਹੁਣ ਕਬੀਰ ਸਾਹਿਬ ਨੇ ਜਪਨੀ ਮਾਲਾ ਨੂੰ ਕਹਿੰਦੇ ਨੇ ਰੋਜ਼ਰੀ। ਕਬੀਰ ਜਪਨੀ ਕਾਠ ਕੀ, ਕਿਆ ਦਿਖਲਾਵੇ ਲੋਏ। ਹੁਣ ਬਹੁਤ ਵਾਰੀ ਇਹਨਾਂ ਦੇ ਜਿਹੜੀ ਹੈ ਹਿੰਦੂ ਮਤ ਦੇ ਵਿੱਚ ਜਿਹੜਾ ਇਹ ਲੋਹੇ ਨੂੰ ਪ੍ਰੈਫਰ ਨਹੀਂ ਕਰਦੇ, ਇਹ ਤੁਲਸੀ ਮਾਲਾ ਜਿਹੜੀ ਹੈ ਉਹ ਲੱਕੜ ਦੇ ਹੁੰਦੇ ਨੇ ਮਣਕੇ, ਮੋਟੇ ਮੋਟੇ, ਇਹਨਾਂ ਜੋ ਗਲ 'ਚ ਵੀ ਪਾਏ ਜਾਂਦੇ ਨੇ। ਔਰ ਉਹਨੂੰ ਹੁਣ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ
ਇਹ ਲੋਕਾਂ ਨੂੰ ਤੁਲਸੀ ਰੁਦਰਾਖ ਦੀ ਮਾਲਾ ਕਿ ਲੋਕਾਂ ਨੂੰ ਦਿਖਾਉਣ ਲਈ ਲੋਏ ਹੈ ਲੁਕਾਈ ਵੀ ਤੂੰ ਜਿਹੜੀ ਹੈ ਉਹ ਲੱਕੜ ਦੀ ਮਾਲਾ ਫੜੀ ਹੋਈ ਹੈ ਜਪੀ ਜਾਣਾ ਹੈ ਕਿ ਜੀ ਰਾਮ ਰਾਮ ਤੂੰ ਬਹੁਤ ਭਗਤ ਹੈ। ਕਬੀਰ ਜਪਨੀ ਕਾਟ ਕੀ ਕਿਆ ਦਿਖਲਾਵਾ ਹੈ ਲੋਏ, ਇਹ ਕੀ ਪਖੰਡ ਫੜਿਆ ਹੋਇਆ। ਔਰ ਹਿਰਦੈ ਰਾਮ ਨਾ ਚੇਤ ਹੀ ਇਹ ਜਪਨੀ ਕਿਆ ਹੋਏ ਵੀ ਇਹ ਜਿਹੜੀ ਮਾਲਾ ਦਾ ਜਿਹੜਾ ਪਖੰਡ ਹੈ ਇਹਦਾ ਕੀ ਫਾਇਦਾ ਹੈ। ਤੇਰੇ ਅੰਦਰ ਤਾਂ ਰੱਬ ਵਸਦਾ ਨਹੀਂ ਹੈ, ਤੂੰ ਰੱਬ ਨੂੰ ਅੰਦਰ ਤਾਂ ਉਤਾਰਿਆ ਨਹੀਂ ਹੋਇਆ। ਔਰ ਇਹ ਤਾਂ ਗੁਰਬਾਣੀ ਚ ਬਿਲਕੁਲ ਇਸ ਥਾਟ ਨੂੰ ਕਿਤੇ ਕਬੀਰ ਬੀਚਕ ਦੇ ਵਿੱਚ ਇੱਕ ਹੋਰ ਥਾਂ ਇਸੇ ਲਾਈਨ ਦਾ ਕਬੀਰ ਸਾਹਿਬ ਦਾ ਸ਼ਲੋਕ ਹੈ ਕਿ ਮਾਲਾ ਫੇਰਤ ਜੁਗ ਭਇਆ ਫਿਰਾ ਨ ਮਨ ਕਾ ਫੇਰ ਕਰ ਕਾ ਮਨ ਕਾ ਡਾਰ ਕੇ ਮਨ ਕਾ ਫੇਰ। ਬਿਲਕੁਲ ਕਿ ਵੀ ਉਮਰਾਂ ਲੰਘ ਗਈਆਂ ਮਾਲਾ ਫੇਰਦੇ ਆ, ਮਾਲਾ ਫੇਰਤ ਜੁਗ ਭਇਆ ਮਨ ਕਾ ਫਿਰਾ ਨਾ, ਤੇਰਾ ਮਨ ਤਾਂ ਬਦਲਿਆ ਨਹੀਂ। ਕਰ ਕਾ ਮਨ ਕਾ ਡਾਰ ਕੇ ਜਿਹੜਾ ਹੱਥ 'ਚ ਫੜੀ ਮਾੜਾ ਇਹਨੂੰ ਰੱਖ ਦੇ, ਮਨ ਕਾ ਫੇਰ ਕੇ ਭਾਈ ਉਹੀ ਕਬੀਰ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੇ ਰੱਬ ਦੀ ਯਾਦ ਸੱਚੇ ਦਿਲੋਂ ਤੇਰੇ ਹਿਰਦੇ 'ਚ ਨਹੀਂ ਵਸਦੀ ਤੇ ਇਹ ਜਿਹੜੀ ਤਸਬੀਹ ਇਹਨੂੰ ਕਹਿੰਦੇ ਨੇ ਸਾਡੇ ਇਸਲਾਮ ਦੇ ਵਾਲੇ ਭਰਾ ਭੈਣ, ਔਰ ਇਹ ਮਾਲਾ ਹੈ, ਤਸਬੀਹ ਹੈ, ਰੋਜ਼ਰੀ ਹੈ, ਇਸ ਦਾ ਕੋਈ ਫਾਇਦਾ ਨਹੀਂ ਹੈ ਜੇ ਰੱਬ ਦੀ ਮੁਹੱਬਤ ਦਿਲ ਦੇ ਅੰਦਰ ਨਹੀਂ ਹੈ, ਤੇਰੇ ਦਿਲ 'ਚ ਰੱਬ ਨਹੀਂ ਵਸਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਐਵੇਂ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।